ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਤਿ ਸ੍ਰੀ ਅਕਾਲ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਭਾਈਚਾਰਕ ਸਦਭਾਵਨਾ ਤੇ ਭਾਈਚਾਰੇ, ਹਰ ਇੱਕ ਭਾਈਚਾਰੇ ਦੇ ਬਾਰੇ ਰਿਪੋਰਟ ਕਰਨਾ ਹਰ ਮੀਡੀਆ ਦਾ ਇਖਲਾਕੀ ਫਰਜ਼ ਹੈ। ਮੀਡੀਆ ਦਾ ਕੰਮ ਭਾਈਚਾਰਿਆਂ ਦੇ ਵਿੱਚ ਪਈ ਦੁਫੇੜ ਨੂੰ ਵਧਾਉਣਾ ਨਹੀਂ ਹੈ, ਸਗੋਂ ਘਟਾਉਣਾ ਹੁੰਦਾ। ਅੱਜ ਦੀ ਇਸ ਰਿਪੋਰਟ ਦੇ ਵਿੱਚ ਜ਼ਿਕਰ ਕਰਾਂਗੇ, ਪਰ ਨਾਲੋਂ ਨਾਲ ਸਰਕਾਰਾਂ ਦੀ ਚਰਚਾ ਜ਼ਰੂਰ ਕਰਾਂਗੇ। ਇੱਕ ਪਾਸੇ ਮੋਹਨ ਭਾਗਵਤ ਨੇ, ਜਿਹੜੇ ਕਹਿੰਦੇ ਨੇ ਕਿ ਆਉਣ ਵਾਲੇ 15 ਸਾਲਾਂ ਦੇ ਵਿੱਚ ਭਾਰਤ ਅਖੰਡ ਹੋਏਗਾ, ਪਰ ਉਹਨਾਂ ਦੀ ਆਲੋਚਨਾ ਵੀ ਉਨੀ ਕੁ ਹੋ ਰਹੀ ਹੈ ਜਿੰਨੀ ਕੁ ਹੋਣੀ ਚਾਹੀਦੀ ਹੈ, ਪਰ ਉਸ ਲੈਵਲ ਦੀ ਨਹੀਂ ਹੋ ਰਹੀ ਜਿਸ ਲੈਵਲ ਦੀ ਹੋਣੀ ਚਾਹੀਦੀ ਹੈ। ਚਰਚਾ ਜ਼ਰੂਰ ਛਿੜੀ ਹੈ ਤੇ ਇਹਦੇ ਤੇ ਆਪਾਂ ਨਹੀਂ ਜਾਂਦੇ। ਆਪਣਾ ਜਿਹੜਾ ਮਸਲਾ ਵਾ ਉਹ ਇਹ ਹੈ ਕਿ ਇੱਕ ਪਾਸੇ ਹਿੰਦੂ ਭਰਾਵਾਂ ਦਾ ਧਾਰਮਿਕ ਤਿਉਹਾਰ ਰਾਮਨੌਮੀ ਤੇ ਦੂਜੇ ਪਾਸੇ ਰੋਜ਼ੇ, ਮੁਸਲਮਾਨ ਭਾਈਚਾਰੇ ਦਾ ਜਿਹੜਾ ਤਿਉਹਾਰ ਆ, ਉਹਨਾਂ ਦੇ ਆਪਣੇ ਧਾਰਮਿਕ ਤਿਉਹਾਰ ਜਾਂ ਦਿਨ ਚੱਲ ਰਹੇ ਨੇ। ਤਾਂ ਇਸੇ ਦਰਮਿਆਨ ਭਾਰਤ ਦੇ 6 ਰਾਜਾਂ ਮੱਧ ਪ੍ਰਦੇਸ਼, ਇਹ ਤੋਂ ਇਲਾਵਾ ਪੱਛਮੀ ਬੰਗਾਲ, ਦਿੱਲੀ ਤੇ ਨਾਲ ਝਾਰਖੰਡ, ਗੋਆ ਤੇ ਗੁਜਰਾਤ, 6 ਵੱਡੀਆਂ ਸਟੇਟਾਂ ਦੇ ਵਿੱਚ ਜਾਂ 6 ਅਹਿਮ ਥਾਵਾਂ ਤੇ ਹਿੰਸਕ ਟਕਰਾਅ ਹੁੰਦੇ ਨੇ। ਤੇ ਇਹਨਾਂ ਹਿੰਸਕ ਟਕਰਾਅ ਦੀ ਬਾਬਤ ਹੀ ਅਸੀਂ ਕੁਝ ਐਸੇ ਪੱਖ ਜਿਹੜੇ ਦੂਜੇ ਮੀਡੀਆ ਅਦਾਰੇ ਨਹੀਂ ਵਿਚਾਰ ਰਹੇ, ਉਹਨਾਂ ਦੀ ਬਾਬਤ ਕੁਝ ਫੈਕਟ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਆ। ਇਸ ਰਿਪੋਰਟ ਨੂੰ ਸੁਣਿਓ ਜ਼ਰੂਰ ਤੇ ਜੇਕਰ ਸਮਾਂ ਹੋਇਆ ਤਾਂ ਸ਼ੇਅਰ ਜ਼ਰੂਰ ਕਰਿਓ। ਅਸਲ ਦੇ ਵਿੱਚ ਖਰਗੋਣ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਹਜੇ ਵੀ ਟਕਰਾਅ ਵਾਲੇ ਨੇ, ਪਰ ਹੁਣ ਉੱਥੇ ਥੋੜ੍ਹੀ ਰਿਲੈਕਸੇਸ਼ਨ ਦਿੱਤੀ ਗਈ ਹੈ। ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਰਿਲੈਕਸੇਸ਼ਨ ਇਹ ਦਿੱਤੀ ਗਈ ਹੈ ਕਿ ਇਕੱਲੀਆਂ ਬੀਬੀਆਂ ਜਿਹੜੀਆਂ ਵਾ ਉਹ ਘਰੋਂ ਬਾਹਰ ਨਿਕਲ ਸਕਦੀਆਂ ਵਾ। ਪਰ ਇਹਦੇ ਨਾਲ ਖਰਗੋਣ ਦੇ ਵਿੱਚ ਜੇਕਰ ਤੁਸੀਂ ਹੋਇਆ ਕੀ ਹੈ, ਜਿੱਥੇ ਭਾਈਚਾਰਕ ਟਕਰਾਅ ਹੋਏ, ਹਿੰਸਕ ਟਕਰਾਅ ਹੋਏ, ਦੋ ਭਾਈਚਾਰਿਆਂ ਦੇ ਦਰਮਿਆਨ ਟਕਰਾਅ ਹੋਇਆ, ਫਿਰਕੂ ਟਕਰਾਅ ਜਿਹੜਾ ਕਹਿ ਸਕਦੇ ਹਾਂ, ਤਾਂ ਉਹਦੇ ਦੋ ਪਹਿਲੂ ਨਜ਼ਰ ਆਉਣਗੇ। ਪਹਿਲਾ ਪਹਿਲੂ ਇਹ ਹੈ ਵੀ ਜਿਹੜੀਆਂ ਮੀਡੀਆ ਰਿਪੋਰਟਾਂ ਕਹਿ ਰਹੀਆਂ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਹਿੰਦੂ ਬਹੁ ਗਿਣਤੀ ਇਲਾਕਿਆਂ 'ਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿੱਥੇ ਆ ਤੁਹਾਡਾ ਰਾਮ, ਕੱਢੋ ਬਾਹਰ, ਜਾਂ ਅਸੀਂ ਰਾਵਣ ਆ, ਇਸ ਤਰ੍ਹਾਂ ਦੇ ਸ਼ਬਦ ਉਹਨਾਂ ਨੇ ਵਰਤੇ। ਕੁਛ ਬਾਈਟਾਂ ਵੀ ਚੱਲ ਰਹੀਆਂ ਨੇ, ਜਦ ਕਿ ਦੂਜੇ ਪਾਸੇ ਕੁਛ ਮੀਡੀਆ ਅਦਾਰੇ ਰਿਪੋਰਟ ਕਰਦੇ ਨੇ ਕਿ ਬਹੁਤ ਸਾਰੀਆਂ ਥਾਵਾਂ ਤੇ ਜਦੋਂ ਰਾਮਨੌਮੀ ਦੇ ਜਲੂਸ ਕੱਢੇ ਜਾ ਰਹੇ ਸੀਗੇ ਤਾਂ ਇੱਕ ਤਰੀਕੇ ਨਾਲ ਉੱਥੇ ਹੜਦੁੰਗਬਾਜ਼ੀ ਹੋਈ ਆ। ਜਲੂਸ ਕੱਢ ਰਹੇ ਹੀ ਨੌਜਵਾਨਾਂ ਨੇ ਮੁਸਲਿਮ ਬੀਬੀਆਂ ਨੂੰ ਗਾਲਾਂ ਕੱਢੀਆਂ, ਫਿਰ ਉਹਨਾਂ ਨੇ ਪਥਰਾ ਕੀਤਾ। ਇਸ ਤਰ੍ਹਾਂ ਦੀਆਂ ਦੋ ਤਰਫਾ ਰਿਪੋਰਟਾਂ ਤੁਹਾਨੂੰ ਮਿਲ ਜਾਣਗੀਆਂ। ਪਰ ਹੁਣ ਮੱਧ ਪ੍ਰਦੇਸ਼ ਦੇ ਵਿੱਚ ਇਹਦੀ ਆੜ ਦੇ ਹੇਠ ਬਜਾਏ ਇਸ ਦੇ ਕਿ ਅਸਲ ਕਾਰਨ ਲੱਭੇ ਜਾਣ, ਬਜਾਏ ਇਸ ਦੇ ਕਿ ਭਾਈਚਾਰਕ ਟਕਰਾਅ ਹੋਰ ਨਾ ਵਧੇ, ਫਿਰਕੂ ਟਕਰਾਅ, ਫਿਰਕੂ ਫਸਾਦ ਹੋਰ ਨਾ ਹੋਣ, ਸਰਕਾਰ ਇੱਕ ਦੂਜੇ ਰਾਹ ਚੱਲ ਪਈ ਆ। ਉਹ ਰਾਹ ਕਿਹੜਾ ਵਾ ਅਸਲ ਦੇ ਵਿੱਚ, ਜੋ ਉੱਥੇ ਉੱਥੋਂ ਦੀਆਂ ਮੀਡੀਆ ਰਿਪੋਰਟਸ ਜੋ ਰਿਪੋਰਟ ਕਰ ਰਹੀਆਂ ਨੇ ਉਹ ਤੁਹਾਨੂੰ ਦੱਸਦਾ ਵਾਂ। 33 FIR ਦਰਜ ਕੀਤੀਆਂ ਗਈਆਂ ਨੇ ਖਰਗੋਣ ਦੇ ਵਿੱਚ ਤੇ 130 ਤੋਂ ਵੱਧ ਲੋਕ ਜਿਹੜੇ ਗ੍ਰਿਫਤਾਰ ਹੋ ਗਏ ਆ। ਹੁਣ ਮੱਧ ਪ੍ਰਦੇਸ਼ ਦੇ ਜਿਹੜੇ ਹਿੰਸਾ ਪ੍ਰਭਾਵਿਤ ਇਲਾਕੇ ਆ, ਪੁਲਿਸ ਨੇ ਉੱਥੇ, ਪ੍ਰਸ਼ਾਸਨ ਨੇ ਉੱਥੇ ਘਰ ਢਾਉਣ ਦੀ ਮੁਹਿੰਮ ਚਲਾ ਰੱਖੀ ਆ। ਜਿੱਥੋਂ ਪਥਰਾਬਾਜ਼ੀ ਹੋਈ ਸੀ, ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚੋਂ 16 ਦੇ ਕਰੀਬ ਘਰ ਤੇ 34 ਦੁਕਾਨਾਂ ਜਿਹੜੀਆਂ ਵਾ ਢਾਹ ਦਿੱਤੀਆਂ ਗਈਆਂ। ਤੇ ਪ੍ਰਸ਼ਾਸਨ ਆਪ ਕਹਿੰਦਾ ਵਾ ਕਿ ਇਹ ਘਰ ਉਹਨਾਂ ਲੋਕਾਂ ਦੇ ਢਾਏ ਜਾ ਰਹੇ ਆ ਜਿਹੜੇ ਲੋਕ ਪਥਰਾਬਾਜ਼ੀ ਦੇ ਵਿੱਚ ਕਥਿਤ ਤੌਰ ਤੇ ਮੁਲਜ਼ਮ ਨੇ। ਤੇ ਦੂਜੇ ਪਾਸੇ ਜਿਹੜਾ ਇੰਦੌਰ ਦਾ ਡਿਵੀਜ਼ਨਲ ਕਮਿਸ਼ਨਰ ਆ, ਉਹ ਕਹਿ ਰਿਹਾ ਕਿ ਇਹ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਜਨਤਕ ਜ਼ਮੀਨ ਉੱਤੇ ਕਾਬਜ਼ ਸਨ। ਕਿਸੇ ਅਦਾਲਤੀ ਹੁਕਮ ਦੀ ਗੈਰ ਹਾਜ਼ਰੀ ਦੀ ਦਲੀਲ ਦੇ ਜਵਾਬ ਦੇ ਵਿੱਚ ਕਮਿਸ਼ਨਰ ਦਾ ਕਹਿਣਾ ਹੈ ਕਿ ਸਰਕਾਰ ਗੈਰ ਕਾਨੂੰਨੀ ਉਸਾਰੀਆਂ ਕਰਾ ਸਕਦੀ ਹੈ। ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਸ ਮਾਮਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਅਪਰਾਧ ਦੀ ਸਜ਼ਾ ਜੇਕਰ ਕਿਸੇ ਨੂੰ ਦਿਵਾਉਣੀ ਹੈ ਤੁਸੀਂ, ਤਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਤੇ ਕਾਨੂੰਨੀ ਚਾਰਾਜੋਈ ਤਾਂ ਬੇਸ਼ੱਕ ਕਹਿ ਸਕਦੇ ਹਾਂ ਕਿ ਸਹੀ ਆ, ਪਰ ਪ੍ਰਮੁੱਖ ਪ੍ਰਸ਼ਨ ਹੈ ਜਿਹੜਾ ਉਹ ਇਹ ਹੈ ਕਿ ਸਰਕਾਰ ਕਿਸੇ ਦੇ ਘਰ ਜਾਂ ਦੁਕਾਨ ਉੱਤੇ ਬਲਡੋਜ਼ਰ ਜਿਹੜਾ ਵਾ ਚਲਾਉਣ ਦੇਣ ਦੀ ਸਹਿਮਤੀ ਕਿਵੇਂ ਦੇ ਸਕਦੀ ਹੈ? ਕਿਵੇਂ ਸਰਕਾਰ ਕਹਿ ਸਕਦੀ ਹੈ ਕਿ ਜਾ ਕੇ ਜਿੱਥੇ ਹਿੰਦੂਆਂ ਦੇ ਜਿਹੜਾ ਜਲੂਸ ਕੱਢਿਆ ਜਾ ਰਿਹਾ ਸੀ, ਜਿੱਥੋਂ ਉਹਨਾਂ ਦੇ ਪਥਰਾਅ ਹੋਇਆ ਵਾ, ਤੇ ਉੱਥੇ ਜਾ ਕੇ ਘਰ ਢਾਹ ਦਿਓ ਜਿਹੜੇ ਘਰਾਂ ਤੋਂ ਪਥਰਾਅ ਹੋਇਆ? ਕੀ ਇਹ ਜਾਇਜ਼ ਆ? ਨਹੀਂ, ਇਹ ਬਿਲਕੁਲ ਨਾਜਾਇਜ਼ ਆ। ਕਿਸੇ ਵੀ ਬੰਦੇ ਨੇ ਜੇਕਰ ਕਿਸੇ ਘਰ, ਥਾਂ, ਦੁਕਾਨ ਤੇ ਕਬਜ਼ਾ ਕੀਤਾ ਵਾ ਤਾਂ ਉਹਨੂੰ ਖਾਲੀ ਕਰਾਉਣ ਦਾ ਜਿਹੜਾ ਤਰੀਕਾ ਉਹ ਅਦਾਲਤੀ ਹੋ ਸਕਦਾ, ਕਾਨੂੰਨਨ ਚਾਰਾਜੋਈ ਹੋ ਸਕਦੀ ਹੈ, ਫਿਰ ਹੀ ਮੁਕੰਮਲ ਕਿਹਾ ਜਾ ਸਕਦਾ ਹੈ। ਆਪ ਮੁਹਾਰੇ ਤਾਕਤਾਂ ਦੀ ਵਰਤੋਂ ਤੇ ਖਾਸ ਭਾਈਚਾਰੇ ਦੇ ਖਿਲਾਫ ਬਦਲੇ ਦੀ ਭਾਵਨਾ ਨਾਲ ਕੀਤੀ ਕਾਰਵਾਈ ਕਿਸੇ ਵੀ ਤਰ੍ਹਾਂ ਸਹੀ ਨਹੀਂ ਕੀ ਜਾ ਸਕਦੀ। ਜੇਕਰ ਸਿਆਸੀ ਤੇ ਪ੍ਰਸ਼ਾਸਨਿਕ ਅਧਿਕਾਰੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕਾਰਵਾਈਆਂ ਸ਼ੁਰੂ ਕਰ ਦੇਣ ਤਾਂ ਸੰਵਿਧਾਨ ਦੁਆਰਾ ਜ਼ਰੂਰੀ ਕਰਾਰ ਦਿੱਤੇ ਗਏ ਕਾਨੂੰਨ ਦੇ ਮੁਤਾਬਕ ਰਾਜ ਚਲਾਉਣ ਦੇ ਸੰਕਲਪ ਜਿਹੜੇ ਆ ਉਹ ਢਹਿ ਢੇਰੀ ਹੋ ਜਾਣ ਦਾ ਖਦਸ਼ਾ ਵੱਧ ਜਾਂਦਾ ਹੈ। ਰਿਪੋਰਟਾਂ ਦੇ ਮੁਤਾਬਕ ਇੱਕ ਖਾਸ ਗਿਣਤੀ, ਘੱਟ ਗਿਣਤੀ ਭਾਈਚਾਰਾ ਜਿਹੜਾ ਘਟਨਾਵਾਂ ਵਾਲੇ ਸ਼ਹਿਰਾਂ ਦੇ ਵਿੱਚ ਦਹਿਸ਼ਤ ਜ਼ਦਾ ਹੈ, ਖੌਫ ਜ਼ਦਾ ਹੈ। ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨਾ ਸਰਕਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਆ।
ਘਟਨਾਵਾਂ ਨੂੰ ਗਲਤ ਰੰਗ ਦੇਣ ਤੋਂ ਰੋਕਣ ਲਈ ਮੁੱਖ ਮੰਤਰੀ ਨੂੰ ਇਹਨਾਂ ਮਾਮਲਿਆਂ ਦੀ ਨਿਆਂਇਕ ਜਾਂਚ ਕਰਵਾਉਣੀ ਚਾਹੀਦੀ ਹੈ। ਸਰਕਾਰਾਂ ਦਾ ਕੰਮ ਕੀ ਹੈ? ਸਰਕਾਰਾਂ ਜਾਂਚ ਕਰਵਾਉਣ, ਜਿੱਥੇ ਹਿੰਸਾ ਹੋਈ ਹੈ, ਫਿਰਕੂ ਹਿੰਸਾ ਹੋਈ ਹੈ, ਕਿ ਕਿਹੜੇ ਲੋਕ ਦੋਸ਼ੀ ਨੇ, ਕਿਸੇ ਵੀ ਭਾਈਚਾਰੇ ਨਾਲ ਤਾਲੁਕਾਤ ਰੱਖਦੇ ਨੇ, ਉਹਨਾਂ ਨੂੰ ਉਹਨਾਂ 'ਤੇ ਕਾਨੂੰਨ ਕਾਰਵਾਈਆਂ ਹੋਣੀਆਂ ਚਾਹੀਦੀਆਂ ਔਰ ਹੋਣੀਆਂ ਚਾਹੀਦੀਆਂ। ਪਰ ਐਸਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਸਰਕਾਰਾਂ ਨੂੰ ਕਿ ਸਰਕਾਰਾਂ ਨੂੰ ਰਾਜ ਧਰਮ ਯਾਦ ਕਰਵਾਉਣਾ ਪਵੇ। ਐਸਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਸਰਕਾਰਾਂ ਨੂੰ ਕਿ ਘੱਟ ਗਿਣਤੀ ਲੋਕ ਜਿਹੜੇ ਆ ਉਹ ਖੌਫਜ਼ਦਾ ਹੋ ਜਾਣ। ਸੋ ਮੱਧ ਪ੍ਰਦੇਸ਼ ਦੀ ਸਰਕਾਰ ਗਲਤ ਰਾਹ ਤੇ ਚੱਲ ਰਹੀ ਆ। ਘੱਟ ਗਿਣਤੀ ਲੋਕਾਂ ਦੇ ਜਿਹੜੇ ਖਾਸ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਘਰ ਢਾਏ ਜਾ ਰਹੇ ਨੇ ਨਜਾਇਜ਼ ਕਬਜ਼ੇ ਕਹਿ ਕੇ। ਜੇਕਰ ਨਜਾਇਜ਼ ਕਬਜ਼ੇ ਨੇ ਤਾਂ ਕਿੱਥੇ ਨੇ ਤੁਹਾਡੇ ਕੋਲੇ ਅਦਾਲਤੀ ਜਿਹੜੀਆਂ ਕਾਰਵਾਈਆਂ ਜਾਂ ਅਦਾਲਤੀ ਹੁਕਮ ਕਹਿ ਲਓ? ਕਿੱਥੇ ਤੁਸੀਂ ਕਾਨੂੰਨ ਚਾਰਾਜੋਈ ਕੀਤੀ ਹੈ? ਸੋ ਇਹਨਾਂ ਗੱਲਾਂ ਨੂੰ ਲੈ ਕੇ ਮੱਧ ਪ੍ਰਦੇਸ਼ ਦੀ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਔਰ ਅਸੀਂ ਇੱਥੇ ਲਗਾਤਾਰ ਚਰਚਾ ਕਰਦੇ ਰਹਾਂਗੇ ਕਿ ਉੱਥੇ ਕੀ ਹੋ ਰਿਹਾ ਔਰ ਹੋਣਾ ਕੀ ਚਾਹੀਦਾ। ਅਸੀਂ ਹਮੇਸ਼ਾ ਇਸ ਪੱਖ ਦੇ ਵਿੱਚ ਆ ਕਿ ਕਿਸੇ ਵੀ ਭਾਈਚਾਰੇ ਉੱਤੇ ਉਹਨੂੰ ਘੱਟ ਗਿਣਤੀ ਮੰਨ ਕੇ ਤਸ਼ੱਦਦ ਨਹੀਂ ਹੋਣਾ ਚਾਹੀਦਾ, ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਸੋ ਅਗਲੀ ਰਿਪੋਰਟ ਦੇ ਵਿੱਚ ਆਪਾਂ ਫੇਰ ਮਿਲਾਂਗੇ, ਗੱਲਬਾਤ ਕਰਾਂਗੇ। ਪਰ ਜਾਂਦੇ ਜਾਂਦੇ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਜਾਂਦੇ ਹਾਂ ਕਿ ਖਰਗੋਣ ਦੇ ਵਿੱਚ ਹਿੰਦੂ ਮੁਸਲਮਾਨਾਂ ਦੇ ਆਪਸੀ ਟਕਰਾਅ ਨਹੀਂ ਹੋਏ, ਹਿੰਸਾ ਨਹੀਂ ਹੋਈ। ਔਰ ਮਾਫ ਕਰਨਾ, ਹਿੰਸਾ ਉਸ ਸਮੇਂ ਹੋ ਰਹੀ ਹੈ ਜਦੋਂ ਇੱਕ ਪਾਸੇ ਹਿੰਦੂਆਂ ਦਾ ਤਿਉਹਾਰ ਆ ਰਾਮਨੌਮੀ ਤੇ ਦੂਜੇ ਪਾਸੇ ਮੁਸਲਿਮ ਭਾਈਚਾਰੇ ਦੇ ਵੀ ਤਿਉਹਾਰ ਚੱਲ ਰਹੇ ਨੇ। ਸੋ ਹਮੇਸ਼ਾ ਕੋਸ਼ਿਸ਼ ਕਰੋ ਕਿ ਜਦੋਂ ਵੀ ਫਿਰਕੂ ਫਸਾਦ ਹੋਣ ਤਾਂ ਜਿਹੜੀ ਉਹਦੇ 'ਤੇ ਰਿਪੋਰਟਿੰਗ ਹੋਵੇ ਉਹ ਬੈਲੈਂਸਡ ਹੋਵੇ, ਉਹ ਭੜਕਾਊ ਨਾ ਹੋਵੇ। ਇਹਨਾਂ ਘਟਨਾਵਾਂ ਦੇ ਮੁੱਢ ਕਿੱਥੋਂ ਵੱਜੇ ਨੇ? ਇਹਨਾਂ ਘਟਨਾਵਾਂ ਦੇ ਮੁੱਢ ਉੱਥੋਂ ਵੱਜੇ ਨੇ ਜਿੱਥੇ ਜਦੋਂ ਕਹਿ ਰਹੇ ਸੀ ਅਸੀਂ ਕਸ਼ਮੀਰ ਫਾਈਲਸ ਤੋਂ ਬਾਅਦ ਇੱਕ ਖਾਸ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ। ਕਸ਼ਮੀਰ ਫਾਈਲਸ ਦੀ ਪ੍ਰਮੋਸ਼ਨ ਧਾਰਮਿਕ ਲੋਕਾਂ ਨੇ ਕੀਤੀ ਹੈ। ਹਿੰਦੂ ਪੰਚਾਇਤਾਂ ਕਰ ਕਰਕੇ ਕਸ਼ਮੀਰ ਫਾਈਲਸ ਦੀ ਪ੍ਰਮੋਸ਼ਨ ਕੀਤੀ ਗਈ ਆ। ਤੇ ਨਾਲੋਂ ਨਾਲ ਨਵਰਾਤਰਿਆਂ ਵੇਲੇ ਮੀਟ ਦੀਆਂ ਦੁਕਾਨਾਂ ਬੰਦ ਹੋਣ ਕਿ ਨਾ ਹੋਣ, ਮੰਦਰਾਂ ਦੇ ਨੇੜੇ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਫਲਾਂ ਦੀਆਂ ਰੇਹੜੀਆਂ ਲਾਉਂਦੇ ਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਵਾ। ਉੱਥੋਂ ਇਹ ਹਾਲਾਤ ਬਣੇ ਨੇ। ਸੋ ਗਲਤ ਆ ਜੇ ਕਿਸੇ ਨੇ ਰਾਮਨੌਮੀ ਦੇ ਜਲੂਸ ਤੇ ਪਥਰਾ ਕਰਤਾ, ਅਸੀਂ ਕਹਾਂਗੇ ਗਲਤ ਆ। ਪਰ ਜੇ ਕਿਸੇ ਨੇ ਜਲੂਸ ਦੇ ਦਰਮਿਆਨ ਕਿਸੇ ਮਸਜਿਦ ਤੇ ਜਾ ਕੇ ਕਬਜ਼ਾ ਕਰ ਲਿਆ ਵਾ, ਭਗਵਾਂ ਝੰਡੇ ਲਹਿਰਾ ਦਿੱਤੇ, ਉਹ ਸਹੀ ਆ? ਮੱਧ ਪ੍ਰਦੇਸ਼ ਦੀ ਸਰਕਾਰ ਇੱਕ ਤਰਫਾ ਕਾਰਵਾਈਆਂ ਕਰ ਰਹੀ ਹੈ। ਮੁੱਖ ਮੰਤਰੀ ਸਾਹਿਬ ਨੇ ਰੱਬ ਥੋੜੋ ਨੇ, ਪ੍ਰਸ਼ਾਸਨ ਅਦਾਲਤਾਂ ਥੋੜੋ ਆ। ਪ੍ਰਸ਼ਾਸਨ ਆ। ਪ੍ਰਸ਼ਾਸਨ ਦੇ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਨੇ, ਜੱਜ ਨਹੀਂ ਹੈ। ਸੋ ਬਜਾਏ ਇਸ ਦੇ ਕਿ ਘਟਨਾਵਾਂ ਦੀ ਜਾਂਚ ਕਰਵਾਉਂਦੇ, ਬਜਾਏ ਇਸ ਦੇ ਕਿ ਦੋਸ਼ੀ ਫੜੇ ਜਾਣ, ਬਜਾਏ ਇਸ ਦੇ ਕਿ ਕਾਰਨ ਲੱਭੇ ਜਾਣ, ਬਜਾਏ ਇਸ ਦੇ ਕਿ ਅਗਲੀ ਵਾਰੀ ਇਹ ਨਾ ਘਟਨਾਵਾਂ ਵਾਪਰਨ, ਤੇ ਇੱਕ ਖਾਸ ਭਾਈਚਾਰੇ ਦੇ ਤੁਸੀਂ ਘਰ ਢਾਹ ਰਹੇ ਹੋ। ਅਸੀਂ ਨਹੀਂ ਕਹਿੰਦੇ ਕਿ ਉਹ ਬੇਕਸੂਰ ਹੋਣਗੇ, ਪਰ ਜੇ ਉਹ ਬੇਕਸੂਰ ਨੇ ਜਾਂ ਉਹ ਕਸੂਰਵਾਰ ਨੇ ਤਾਂ ਜਿਹੜੇ ਹੋਰ ਥਾਈਂ ਕਸੂਰਵਾਰ ਨੇ ਉਹ ਕਿੱਥੇ ਫੜੇ ਜੇ? ਇੱਕ ਹੋਰ ਰਿਪੋਰਟ ਲੈ ਕੇ ਹਾਜ਼ਰ ਹੋਵਾਂਗੇ ਜਿੱਥੇ ਇੱਕ ਹਿੰਦੂ ਨੇ ਮੁਸਲਮਾਨ ਭਰਾ ਦੇ ਲੱਗੀ ਘਰ ਦੀ ਅੱਗ ਦੇ ਵਿੱਚ ਉਹਦੇ ਬੱਚਿਆਂ ਨੂੰ ਤੇ ਉਹਦੇ ਘਰ ਵਾਲਿਆਂ ਨੂੰ ਮਹਿਫੂਜ਼ ਕੱਢਿਆ ਵਾ। ਬੜੀ ਸ਼ਾਨਦਾਰ ਗੱਲ ਆ। ਅਗਲੀ ਰਿਪੋਰਟ ਲੈ ਕੇ ਹਾਜ਼ਰ ਹੋਵਾਂਗੇ। ਜੁੜੇ ਰਹੋ, ਬਣੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜੇਕਰ ਇਹ ਗੱਲ ਚੰਗੀ ਲੱਗੀ ਤਾਂ ਇਸ ਗੱਲ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਫੇਸਬੁੱਕ ਤੇ ਪੰਜਾਬੀ ਰੇਡੀਓ USA ਦਾ ਪੇਜ ਜ਼ਰੂਰ ਲਾਈਕ ਕਰੋ। YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਮੋਬਾਈਲ ਤੱਕ ਪਹੁੰਚ ਸਕੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।